अस्सलाम वालेकुम। लो जी, तुसी देख रहे हो SMS पंजाबी। ते अदालत दे विच जमा कराई हुई रिपोर्ट इमरान अहमद खान नियाजी दी, ਜਿਹੜੀ सलमान सफदर साहब ने जाके 2 घंटे ਦੀ मुलाकात की सी, ते हुण सारा ਕੰਮ खुल के सामने आ गया है। जो जुल्म, जो बर्बरीयत मुर्शद इमरान अहमद खान नियाजी ते की गई है कि मुर्शद दी एक अख ਜਿਹੜੀ है ਉਹ ਜ਼ਾਇਆ ਕਰ ਦਿੱਤੀ गई है। जान बुझ के मुर्शद ਇਹਨਾਂ ਨੂੰ ਕਹਿੰਦਾ ਰਿਹਾ ਅੰਦਰ ਜੇਲ੍ਹ ਦੇ ਵਿੱਚ ਕਿ ਮੈਨੂੰ ਇੱਕ ਅੱਖ ਤੋਂ ਨਜ਼ਰ ਨਹੀਂ ਆ ਰਿਹਾ, ਲੇਕਿਨ ਕੋਈ ਐਕਸ਼ਨ ਨਹੀਂ ਲਿਆ ਗਿਆ, ਕਿਸੇ ਕਿਸਮ ਦਾ ਕੋਈ ਟ੍ਰੀਟਮੈਂਟ ਨਹੀਂ ਕੀਤਾ ਗਿਆ। ਉਹ ਜਿਹੜਾ ਥੋੜ੍ਹਾ ਬਹੁਤ ਮੁਰਸ਼ਦ ਨੂੰ ਨਜ਼ਰ ਆ ਰਿਹਾ ਸੀ ਉਸ ਅੱਖ ਤੋਂ, ਉਹ ਵੀ ਡ੍ਰੌਪਸ ਦਿੱਤੇ ਗਏ ਨੇ, ਅਤੇ ਉਹ ਡ੍ਰੌਪਸ ਪਾ ਕੇ ਉਹ ਜਿਹੜੀ ਪੂਰੀ ਬਿਨਾਈ ਹੈ ਉਹ ख़त्म कर दी गई। वो मुर्शद ਨੂੰ ਇੱਕ ਅੱਖ ਤੋਂ ਬਿਲਕੁਲ ਵੀ ਨਜ਼ਰ ਨਹੀਂ ਆ ਰਿਹਾ ਸੀ। ਫਿਰ ਐਮਰਜੈਂਸੀ ਲੈ ਕੇ ਗਏ ਹਸਪੀਟਲ, ਤੇ ਜਿਹੜਾ ਇੰਜੈਕਸ਼ਨ ਲਾਇਆ ਉਹਦੇ ਨਾਲ ਮੁਰਸ਼ਦ ਕਹਿੰਦਾ ਕਿ ਸਿਰਫ 15% ਜਿਹੜੀ ਆ ਉਹ ਬਿਨਾਈ ਵਾਪਸ ਆਈ ਹੈ, ਲੇਕਿਨ ਉਹ 80% ਜਿਹੜੀ ਹੈ 85% ਉਹ ਹੈ ਹੀ ਨਹੀਂ, ਬਿਨਾਈ ਨਜ਼ਰ ਹੀ ਨਹੀਂ ਆ ਰਿਹਾ। ਇਹਦਾ ਮਤਲਬ ਹੈ ਕਿ ਇਹ ਜਾਣ ਬੁੱਝ ਕੇ ਇਹ ਬੇਗੈਰਤੀ ਹੈ, ਬੇਸ਼ਰਮੀ ਕੀਤੀ ਗਈ ਹੈ, ਤੇ ਆਪਣੇ ਟੱਟੂਆਂ ਦੇ ਜ਼ਰੀਏ ਇੱਧਰ ਉੱਧਰ ਕਹਿਲਾ ਕੇ ਉਹ ਕਹਿਣ ਲੱਗੇ ਨੇ ਕਿ ਜਨਾਬ ਆਪ ਬਿਲਕੁਲ ਜੀ ਹੁਣ ਅਸੀਂ ਖਾਨ ਨੂੰ ਛੱਡਣ ਲੱਗੇ ਹਾਂ, ਖਾਨ ਦਾ ਇਲਾਜ ਹੋਣ ਵਾਲਾ, ਖਾਨ ਜਿਹੜਾ ਉਹਨੂੰ ਅਸੀਂ ਹੁਣ ਹਸਪੀਟਲ ਸੈਂਡ ਕਰਨ ਲੱਗੇ ਹਾਂ, ਹਸਪੀਟਲ ਜਾ ਕੇ ਉਹ ਇਲਾਜ ਤੁਸੀਂ ਕੀ ਕਰਾਉਣਾ ਸੀ? ਤੁਸੀਂ ਤੇ ਇਮਰਾਨ ਅਹਿਮਦ ਖਾਨ ਨਿਆਜ਼ੀ ਦੀ ਅੱਖ ਹੀ ਜ਼ਾਇਆ ਕਰ ਦਿੱਤੀ ਹੈ। ਉਹ 15% ਬਿਨਾਈ ਤਾਂ ਕੁਛ ਵੀ ਨਹੀਂ ਹੁੰਦੀ। ਔਰ ਉਹ ਦੱਸ ਰਹੇ ਸੀ ਕਿ 2 ਘੰਟੇ ਦੀ ਮੁਲਾਕਾਤ ਹੋਈ ਹੈ ਇਮਰਾਨ ਖਾਨ ਨਾਲ, ਅਤੇ 2 ਘੰਟੇ ਦੇ ਵਿੱਚ ਇਮਰਾਨ ਖਾਨ ਦੀ ਉਸ ਅੱਖ ਤੋਂ ਪਾਣੀ ਜਿਹੜਾ ਉਹ ਨਿਕਲਦਾ ਰਿਹਾ। ਕੈਸੀ ਬਗੈਰਤੀ, ਕੈਸਾ ਜ਼ੁਲਮ ਹੈ, ਕੈਸੀ ਬਰਬਰੀਅਤ ਹੈ। ਔਰ ਅੱਜ ਅਲੀਮਾ ਖਾਨ ਸਾਹਿਬਾ ਵੀ ਆਬਦੀਦਾ ਹੋ ਗਈਆਂ, ਦੇਖ ਕੇ ਉਹਨਾਂ ਦੇ ਵੀ ਭਾਈ ਹੈ ਉਹਨਾਂ ਦਾ, ਸਾਡੇ ਆਂਸੂ ਨਹੀਂ ਰੁਕ ਰਹੇ, ਤੇ ਉਹਨਾਂ ਦਾ ਤਾਂ ਦਿਲ ਕਲੇਜਾ ਫਟ ਰਿਹਾ ਹੋਣਾ। आज मेरा दिल टूट गया था, आज दिल हिल गया था कि हमने ऐसे शख्स के लिए जो 2.5 साल से जेल के अंदर बैठे हैं, हमने काफ़ी नहीं किया। हमने जो हमें करना चाहिए था हमने नहीं किया उनके लिए। सब ने उनके साथ ज़्यादती किया है। जो मैं सुन के आ रही हूँ उनकी आँख के बारे में कि कितना बड़ा जुल्म किया गया कौम के इतने बड़े लीडर नाल, कि कैसे कैसे बेगैरत और बेशरम लोग ने। एक तो उन्होंने कहा कि जो जेलर है उत्थे वो बेगैरत बेशरम, ये खिलाफ जरा ना वो मुकदमा किया जाए कि इन्हें आ क्रिमिनल आ जिन्ना वड्डा जुर्म इन्हें किया, इस बेगैरत बेशरम ने इन्हू माफ़ ना किया जाए। तो असल गल जी है वो है कि जड़ा सब तो वड्डा जरनैल बैठा उत्ते, जनरल आसिम मुनीर, ये सारा कुछ ਉਹਦੇ ਅਹਿਕਾਮਾਤ 'ਤੇ ਹੋ ਰਿਹਾ। ਤੁਹਾਨੂੰ ਯਾਦ ਹੈ ਕਿ ਮੁਰਸ਼ਿਦ ਨੇ ਕਿਹਾ ਸੀ ਕਿ ਮੈਨੂੰ ਜੇਲ੍ਹ 'ਚ ਕੁਛ ਵੀ ਹੋਇਆ ਇੱਥੇ ਤੇ ਇਹਦਾ ਜ਼ਿੰਮੇਦਾਰ ਆਸਿਮ ਮਨੀਰ ਹੋਏਗਾ, ਤੇ ਅੱਜ ਵੀ ਉਹੀ ਜ਼ਿੰਮੇਦਾਰ ਹੈ। ਹਾਲਾਂਕਿ ਸਾਨੂੰ ਆ ਜਿਹੜੀ ਪਾਰਟੀ ਕਿਆਦਤ ਹੈ ਇਹ ਇੱਧਰ ਉੱਧਰ ਸਲਿੱਪ ਹੁੰਦੀ ਨਜ਼ਰ ਆ ਰਹੀ ਆ, ਇਹ ਇੱਧਰ ਉੱਧਰ ਜਿਹੜਾ ਨਾ ਉਹ ਗੱਲ ਕਰ ਰਹੀ ਆ, ਲੇਕਿਨ ਉਹ ਮੇਨ ਮੁੱਦੇ 'ਤੇ ਨਹੀਂ ਆ ਰਹੇ ਕਿ ਬਈ ਇਮਰਾਨ ਖਾਨ ਕਿਉਂ ਜੇਲ੍ਹ 'ਚ ਆ ਬੇਗੁਨਾਹ ਤੌਰ 'ਤੇ ਕਿਉਂ ਜੇਲ੍ਹ 'ਚ ਕਿਉਂ ਜ਼ੁਲਮ ਕੀਤਾ ਜਾ ਰਿਹਾ ਉਹਦੇ 'ਤੇ, ਕਿਉਂ ਉਹਦੀ ਅੱਖ ਇੱਕ ਜ਼ਾਇਆ ਕਰ ਦਿੱਤੀ ਹੈ। ਔਰ ਮੈਂ ਹੈਰਾਨ ਹਾਂ ਕਿ ਬਈ ਹਜੇ ਵੀ ਤੁਹਾਨੂੰ ਅਦਾਲਤ ਤੋਂ ਉਮੀਦ ਆ ਕਿ ਅਦਾਲਤ ਜਿਹੜੀ ਹੈ ਉਹ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਦਾ ਜਿਹੜਾ ਟ੍ਰੀਟਮੈਂਟ ਕਰਵਾਏਗੀ। ਇਹ ਗੰਦੀ ਔਰ ਗਲੀਜ਼ ਅਦਾਲਤ, ਔਰ ਇਹਦੇ ਵਿੱਚ ਬੈਠਾ ਹੋਇਆ ਗਲੀਜ਼ ਯਾਹਿਆ ਫਰੀਦੀ, ਐਸੇ ਬੇਗੈਰਤ ਔਰ ਟੱਟੂ ਜੱਜ ਕੋ ਤੁਸੀਂ ਉਮੀਦ ਕਰਦੇ ਹੋ ਪਾਰਟੀ ਕਿਆਦਤ। ਉਹ ਕਹਿ ਰਹੇ ਨੇ ਜੀ ਕਿ ਆਪਣਾ 2-3 ਦਿਨਾਂ ਦੇ ਵਿੱਚ ਜਿਹੜਾ ਨਾ ਇਮਰਾਨ ਅਹਿਮਦ ਖਾਨ ਨਿਆਜ਼ੀ ਦਾ ਪੂਰਾ ਚੈੱਕਅਪ ਕਰਾ ਕੇ ਰਿਪੋਰਟ ਪੇਸ਼ ਕੀਤੀ ਜਾਏ। ਰਿਪੋਰਟ ਕੌਣ ਪੇਸ਼ ਕਰੇ? ਸਰਕਾਰੀ ਡਾਕਟਰ। ਇਮਰਾਨ ਖਾਨ ਦੇ ਆਪਣੇ ਡਾਕਟਰ ਨੂੰ ਰਸਾਈ ਨਹੀਂ ਦਿੱਤੀ ਗਈ। ਕਿਉਂਕਿ ਉਹ ਕੋਈ ਹੋਰ ਚੀਜ਼ਾਂ ਨਾ ਚੈੱਕ ਕਰ ਲਵੇ ਕਿ ਕੀ ਕੀਤਾ ਪਿਆ, ਕਿਉਂਕਿ ਸਾਨੂੰ ਨਹੀਂ ਪਤਾ ਕਿ ਜੇਲ੍ਹ ਦੇ ਵਿੱਚ ਇੱਕ ਤੇ ਗਲਤ ਡ੍ਰੌਪਸ ਦਿੱਤੇ ਗਏ ਨੇ ਜਿਨ੍ਹਾਂ ਨਾਲ ਅੱਖ ਜ਼ਾਇਆ ਹੋਈ ਹੈ। ਯਕੀਨ ਕਰੋ ਪੂਰੀ ਕੌਮ ਵਾਸਤੇ ਡੁੱਬ ਮਰਨ ਦਾ ਮੁਕਾਮ ਹੈ। ਉਹ ਤੁਹਾਡੇ ਵਾਸਤੇ ਜੇਲ੍ਹ 'ਚ बैठा ते जुल्म जबर सह रहा। इमरान खान से मुलाकात के बाद बैरिस्टर सलमान सफदर की तरफ से सुप्रीम कोर्ट में जमा कराई रिपोर्ट का खुलासा ये है। नंबर 1, इमरान खान की दाईं आँख में संगीन मसला है। अक्टूबर 2025 से धुंधलापन शुरू हुआ, 3 माह तक इलाज नहीं मिला, अब सिर्फ 15% नज़र आता है, 85% बिनाई ज़ाया हो चुकी है। इंजेक्शन लगा लेकिन देर से हुआ।
नंबर 2, खान साहब ने बताया कि 73 साल की उम्र में खून के टेस्ट बाकायदा होने चाहिए थे मगर नहीं हुए। दांतों का चेकअप भी 2 साल से नहीं हुआ। बार बार दरख्वास्त की मगर कोई तवज्जो नहीं दी गई। नंबर 3, मुलाकात के दौरान आंख से पानी बहता रहा। वो बार बार साफ करते रहे। गर्मियों में 2 से 3 बार फूड पॉइजनिंग भी हुई। रिपोर्ट में ये सब लिखा है। नंबर 4, जेल में बुनियादी सहूलियात ठीक हैं, सेल अलग है, वर्जिश का सामान है, खुराक फैमिली भेजती है, लेकिन सेहत के मसाइल पर तवज्जो की कमी से शदीद परेशानी है। नंबर 5, बैरिस्टर सलमान सफदर की रिपोर्ट के मुताबिक खान साहब मजमूई तौर पर ठीक लगे लेकिन आंख का मसला संगीन है। अदालत ने मजीद मुआयना का हुक्म दे दिया है। ਉਹਦੇ 'ਚ ਕੋਈ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਇਹ ਨਹੀਂ ਕਿਹਾ ਕਿ ਮੈਨੂੰ ਹਸਪੀਟਲ ਲੈ ਕੇ ਜਾਓ, ਮੈਨੂੰ ਰਿਲੀਫ ਦਿਓ, ਮੈਨੂੰ ਮੁਲਕੋਂ ਬਾਹਰ ਇਲਾਜ ਵਾਸਤੇ ਲੈ ਕੇ ਜਾਓ, ਜਾਂ ਮੁਲਕ ਦੇ ਵਿੱਚ ਵੀ ਉਹਨੇ ਇਲਾਜ ਵਾਸਤੇ ਦਰਖਾਸਤ ਨਹੀਂ ਕੀਤੀ। ਉਹਨੇ ਕੋਈ ਡੀਲ ਨਹੀਂ ਕੀਤੀ, ਉਹਨੇ ਇਨਕਾਰ ਕਰ ਦਿੱਤਾ ਡੀਲ ਤੋਂ। ਔਰ ਉਹਨੇ ਕਿਹਾ ਵੇ ਕਿ ਮੈਂ ਮਰ ਤੇ ਸਕਦਾ ਵਾਂ ਇੱਥੇ, ਲੇਕਿਨ ਆ ਫਿਰੌਨ ਜਿਹੜਾ ਆ, ਫਿਰੌਨ ਹੈ ਜਲਾਦ, ਆ ਯਜ਼ੀਦ ਜਿਹੜਾ ਵਕਤ ਦਾ ਆਸਮ ਮਨੀਰ, ਇਹਦੇ ਨਾਲ ਮੈਂ ਡੀਲ ਨਹੀਂ ਕਰ ਸਕਦਾ, ਇਹਦੇ ਨਾਲ ਡੀਲ ਨਹੀਂ ਕਰਾਂਗਾ, ਕੋਈ ਡੀਲ ਨਹੀਂ ਹੈ। ਔਰ ਆਫਰ ਕੀਤੀ ਗਈ ਔਰ ਇਹ ਜਾਣ ਬੁੱਝ ਕੇ ਜ਼ੁਲਮ ਹੈ, ਜ਼ਬਰ ਕੀਤਾ ਗਿਆ ਕਿ ਮੁਰਸ਼ਦ ਨੂੰ ਆ ਅੱਖ ਦੀ ਤਕਲੀਫ ਦੇ ਵਿੱਚ ਮੁਬਤਲਾ ਕੀਤਾ ਗਿਆ ਸਿਰਫ ਐਸ ਕਰਕੇ ਕਿ ਟੁੱਟ ਜਾਵੇ। ਅੱਜ ਜਦੋਂ ਦੇਖੇ ਆਪਣੀ ਅੱਖ ਜ਼ਾਇਆ ਹੋ ਗਈ ਇਹਦੀ, ਤੇ ਅਸੀਂ ਕੁਝ ਵੀ ਕਰ ਸਕਦੇ ਹਾਂ, ਇਹ ਮੰਨ ਜਾਵੇ ਸਾਡੇ ਨਾਲ ਡੀਲ ਕਰ ਲਵੇ, ਲੇਕਿਨ ਮੁਰਸ਼ਦ ਨੇ ਡੀਲ ਨਹੀਂ ਕੀਤੀ। ਤੇ ਇਹ ਕੌਮ ਜਿਹੜੀ ਹੈ ਇਹ ਵੀ ਮੁਰਸ਼ਦ ਤੇ ਡੀਲ ਨਹੀਂ ਕਰੇਗੀ। ਆ ਜਿਹੜੀ ਕਿਆਦਤ ਆ, ਇਹ ਬੇਗੈਰਤ ਬੇਸ਼ਰਮ ਜਿਹੜੇ ਸਿਰਫ ਸੁੱਕੇ ਨਾਰੇ ਮਾਰਦੇ ਰਹੇ ਆ ਕਿ ਇਸਕਾ ਉਸਕਾ ਕੁਸਕਾ। ਆ ਹੁਣ ਜਿਹੜਾ ਸੁਹੇਲ ਅਫਰੀਦੀ ਆ, ਅਭੀ ਤੇਰੀਆਂ ਤਸਵੀਰਾਂ ਤਾਂ ਸਾਨੂੰ ਨਜ਼ਰ ਆ ਰਹੀਆਂ, ਆ ਜਰਨੈਲਾਂ ਦੇ ਨਾਲ ਜਾ ਕੇ ਤੂੰ ਬਹਿ ਕੇ ਖੁਸ਼ ਗੱਪੀਆਂ ਲਾਣਾ ਉੱਥੇ, ਆ ਹਕੂਮਤ ਦੇ ਅਰਦਲੀਆਂ ਨੇ ਜਾ ਕੇ ਤੂੰ ਮਿਲਦਾ। ਚਲੋ ਸਾਡੇ ਜ਼ਿਹਨ 'ਚ ਆ ਸੀਗਾ ਕਿ ਯਾਰ ਚਲੋ ਸ਼ਾਇਦ ਕੋਈ ਇਸ ਤਰ੍ਹਾਂ ਰਿਲੀਫ ਲੈ ਲਵੇ, ਕੋਈ ਇਸ ਤਰ੍ਹਾਂ ਇਮਰਾਨ ਖਾਨ ਦੀ ਰਿਹਾਈ ਹੋ ਜਾਏ, ਲੇਕਿਨ ਆ ਕੀ ਹੋਇਆ ਹੁਣ ਸਾਰਾ? ਆ ਕੀ ਤੇਰੀਆਂ ਜਿਹੜੀਆਂ ਮੁਲਾਕਾਤਾਂ ਸੀ ਉਹ ਕੀ ਉਹਦਾ ਰਿਜ਼ਲਟ ਨਿਕਲਿਆ? ਆ ਰਿਜ਼ਲਟ ਨਿਕਲਿਆ ਕਿ ਅੱਜ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਦੀ ਇੱਕ ਅੱਖ ਹੀ ਜ਼ਾਇਆ ਹੋ ਗਈ। ਔਰ ਇਹ ਬੇਗੈਰਤ ਬੇਸ਼ਰਮ ਕਿਆਦਤ ਜਿਹੜੀ ਕਹਿੰਦੀ ਸੀ ਕਿ ਆ ਜੀ ਸਾਨੂੰ ਕੋਈ ਇੰਨੀ ਐਮਰਜੈਂਸੀ ਨਹੀਂ ਹੈ ਜੀ। नजर आएंगे हमारा लाया अमल बड़ा हमारे ज़हनों में वाज़े है, आपके सामने ये आता रहेगा। हमें किसी चीज़ की जल्दी नहीं है, हम तहम्मुल से वो काम करें। ਸਾਨੂੰ ਕੋਈ ਇੰਨੀ ਜਲਦੀ ਨਹੀਂ ਹੈ ਜੀ ਕਿ ਅਸੀਂ ਕੋਈ ਇhtਜਾਜ ਕਰੀਏ ਜਾਂ ਕੁਝ ਕਰੀਏ। ਔਰ ਉਹ ਬਜ਼ੁਰਗ ਜਿਹੜੇ ਨੇ, ਉਹ ਬਜ਼ੁਰਗ ਅਚਕਜ਼ਈ ਸਾਹਿਬ ਜਿਹੜੇ ਬਹਿ ਕੇ ਉੱਥੇ ਉਹ ਗੱਲ ਕਰ ਰਹੇ ਸਨ ਕਿ ਜੀ ਆ ਸਿਰਫ ਡਿਸਟਰੈਕਸ਼ਨ ਹੈ ਜੀ, ਆ ਧਿਆਨ ਹਟਾਉਣ ਤੋਂ ਜਿਹੜਾ ਨਾ 8 ਫਰਵਰੀ ਤੋਂ ਆ ਸ਼ੋਸ਼ਾ ਛੱਡਿਆ ਗਿਆ ਜੀ ਇਮਰਾਨ ਖਾਨ ਦੀ ਸਿਹਤ ਦਾ। ऐसी कोई गल नहीं, मैं गारंटी देना वा इमरान खान बिल्कुल ठीक ठाक। इस सिलसिले में ऐलान हुआ था कि 8 फरवरी को वो होंगे। दरमियान में मुहतरम इमरान खान की सेहत की खराबी की बात कारकुनों के ज़हनों में, पार्टी के कारकुनों के ज़हनों में डाल दी गई। हम इसको अपने मकासद से डाइवर्शन समझते हैं। मैं दावे से कहता हूँ कि इमरान खान की सेहत इतनी ख़राब नहीं है जिस तरह प्रोपेगेंडा किया गया है। हम उसकी जिम्मेवारी लेंगे। असल में हमें असली उससे हटाया जा रहा है। ਹੁਣ ਬੰਦਾ ਪੁੱਛਿਆ ਅਚਕਜ਼ਈ ਨੂੰ, ਕਿਸਨੇ ਕਿਹਾ ਸੀ ਤੈਨੂੰ ਆ ਕਹਿਣ ਨੂੰ? ਬਜ਼ੁਰਗ ਆਦਮੀ, ਆ ਤੈਨੂੰ ਕਿਸਨੇ ਕਿਹਾ ਸੀ ਆ ਜਿਹੜਾ ਨਾ ਆ ਕੇ ਤੂੰ ਆ ਗਰੰਟੀਆਂ ਦੇ? ਉਹ ਬਈ ਉਹ ਦੇਖਤੇ ਸੀ ਖਾਨ ਦੀ ਕੰਡੀਸ਼ਨ ਕੀ ਆ। ਉਹ ਐਸੀ ਬਗੈਰਤੀ ਬੇਸ਼ਰਮੀ ਆ, ਯਕੀਨ ਕਰੋ ਸਾਰੇ ਡਰੇ ਪਏ ਯਾਰ। ਯਕੀਨ ਕਰੋ ਵੈਸੇ ਵੀ ਉਹ ਬਜ਼ੁਰਗ ਆਦਮੀ ਨੇ, ਬਜ਼ੁਰਗ ਪੁਰਾਣੇ ਸਿਸਟਮ ਦੇ ਨਾਲ ਚੱਲਣ ਵਾਲੇ ਲੋਕ ਨੇ। ਆ ਉਹ ਤੇ ਡਰੇ ਮਰੇ ਹੀ ਰਹਿਣਾ ਉਹਨਾਂ ਨੇ। ਲੇਕਿਨ ਆ ਜਿਹੜੀ ਨਵੀਂ ਕਿਆਦਤ ਆ ਜਿਹਦੇ ਤੇ ਅਸੀਂ ਇਤਬਾਰ ਕੀਤਾ, ਜਿਹਨੂੰ ਖਾਨ ਨੇ ਆ ਮਕਾਮ ਦਿੱਤਾ, ਵਜ਼ੀਰ ਆਲਾ ਦਾ ਅਹੁਦਾ ਦਿੱਤਾ, ਸੁਹੇਲ ਅਫਰੀਦੀ, ਉਹ ਬਈ ਆ ਹੁਣ ਵੀ ਤੇਰੇ ਹੱਥ ਕੱਚੇ ਧਾਗੇ ਨਾਲ ਬੰਨੇ ਰਹਿਣਗੇ ਕਿ ਤੂੰ ਨਿਕਲੇਗਾ। ਉਹ ਅੱਜ ਉਹਨੇ ਕਿਹਾ ਵਾ ਕਿ ਜੀ ਹੁਣ ਇਸ ਤੋਂ ਅੱਗੇ ਅਸੀਂ ਕੁਝ ਨਹੀਂ ਕਰ ਸਕਦੇ, ਕਿ ਸਾਡੀ ਜਿਹੜੀ ਕੌਮ ਆ और KPK ਦੀ ਆਵਾਮ ਜਿਹੜੀ ਆ ਉਹ ਨਿਕਲ ਕੇ ਔਰ ਪੂਰਾ ਸੂਬਾ ਬੰਦ ਕਰੇਗੀ ਤੇ ਮੇਰੀ ਪੁਲਿਸ ਨੂੰ ਕੁਝ ਨਹੀਂ ਕਹੇਗੀ, ਕਿਉਂਕਿ ਇਹ ਹੁਣ ਇੰਤਹਾ ਦਾ ਕੰਮ ਹੋ ਗਿਆ। ਬਿਲਕੁਲ ਇਹ ਗੱਲ ਠੀਕ ਕੀਤੀ ਉਹਨੇ ਔਰ ਇਸ ਤਰ੍ਹਾਂ ਹੋਣਾ ਚਾਹੀਦਾ, ਲੇਕਿਨ ਗੱਲ ਨਹੀਂ ਹੋਣੀ ਚਾਹੀਦੀ। ਹੁਣ ਤਾਂ ਭਾਈ ਬੰਦ ਕਰਨਾ, ਸੂਬਾ ਬੰਦ ਕਰ ਦਿਓ, ਪੂਰਾ ਮੁਲਕ ਬੰਦ ਕਰਨਾ ਪਵੇ, ਬੰਦ ਕਰ ਦਿਓ, ਕਿਉਂਕਿ ਐਡਾ ਵੱਡਾ ਜ਼ੁਲਮ ਹੋ ਗਿਆ, ਬੇਗੈਰਤੀ ਹੋ ਗਈ ਹੈ।
ਉਹਨੇ ਕਿਹਾ ਕਿ ਇਹ ਜੇਲਰ ਦਾ ਨਾਮ ਲੈ ਕੇ ਉਹਨੇ ਕਿਹਾ ਵੈਸੇ ਕਿ ਜੀ ਆਹ ਜਿਹੜੀ ਹੈ ਨਾ ਤਿੱਬੀ ਦਹਿਸ਼ਤਗਰਦੀ ਹੋਈ ਆ ਉਹਦੇ ਨਾਲ, ਬਲਕਿ ਰਿਆਸਤ ਨੇ ਤਿੱਬੀ ਆ ਭਾਈ ਜਰਨੈਲਾਂ ਨੇ ਤਿੱਬੀ ਦਹਿਸ਼ਤਗਰਦੀ ਕੀਤੀ ਆ। GHQ ਦੇ ਵਿੱਚ ਜਿੰਨੇ ਬੈਠੇ ਆ ਜਰਨੈਲ ਸਾਰੇ ਜ਼ਿੰਮੇਦਾਰ ਨੇ ਕਿ ਕਿਸ ਤਰ੍ਹਾਂ ਹੋ ਸਕਦਾ ਕਿ ਕਰਨਲ ਉੱਥੇ ਬੈਠਾ ਚਲਾ ਰਿਹਾ ਤੇ ਜੇਲਰ ਆਪਣੀ ਮਰਜ਼ੀ ਕਰ ਲਵੇ। ਜੇਲਰ ਜਿਹੜਾ ਉਹਨੂੰ ਜੇਲਰ ਬਗੈਰਤ ਬੇਸ਼ਰਮ ਖੰਜ਼ੀਰ ਦਾ ਬੱਚਾ ਜਿਹੜਾ ਆ ਕੁੱਤੇ ਦਾ ਬੱਚਾ, ਇਹ ਹਰਾਮਜ਼ਾਦਾ ਨੂਨ ਲੀਗ ਦਾ ਲੈ ਪਾਲਾ ਕਰ ਬਗੈਰਤ ਬੇਸ਼ਰਮ ਆਦਮੀ, ਨੂਨ ਲੀਗ ਦਾ ਬੰਦਾ ਵਾ। ਇਸ ਕੁੱਤੇ ਇਸ ਖੰਜ਼ੀਰ ਨੇ ਜਿਹੜਾ ਨਾ ਉਹ ਬਗੈਰਤੀ ਜੋ ਕੀਤੀ ਸੋ ਕੀਤੀ, ਲੇਕਿਨ ਇਹਦੇ ਉੱਤੇ ਜਿਹੜਾ ਕਰਨਲ ਬੈਠਾ ਉਹ ਬਈ ਉਹ ਕਰਨਲ ਦਾ ਵੀ ਨਾਮ ਲਓ, ਉਹਦਾ ਵੀ ਦੱਸੋ ਕੌਣ ਆ ਬਗੈਰਤ ਦਾ ਬੱਚਾ, ਉਹ ਕੌਣ ਆ ਕਰਨਲ ਜਿਹੜਾ ਜਿਹਨੇ ਰੋਕਿਆ, ਜਿਹੜਾ ਉੱਥੇ ਸਾਰਾ ਕੰਟਰੋਲ ਕਰੀ ਬੈਠਾ। ਕਿਉਂਕਿ ਮੁਰਸ਼ਦ ਇਮਰਾਨ ਅਹਿਮਦ ਖਾਨ ਨੇ ਅੱਜ ਹੀ ਸਾਨੂੰ ਦੱਸ ਚੁੱਕਿਆ ਕਿ ਇਹ ਬਗੈਰਤੀ ਬੇਸ਼ਰਮੀ ਇੱਥੇ ਬੈਠਾ ਕਰਨਲ ਕਰਵਾ ਰਿਹਾ, ਔਰ ਕਿਹਦੇ ਹੁਕਮ ਤੇ ਕਰਵਾ ਰਿਹਾ? ਜਨਰਲ ਆਸਿਮ ਮੁਨੀਰ ਦੇ ਹੁਕਮ ਤੇ ਕਰਵਾ ਰਿਹਾ। ਆ ਬਗੈਰਤੀ ਬੇਸ਼ਰਮੀ ਕਰਵਾ ਰਿਹਾ। ਔਰ ਅੱਜ ਲੀਮਾ ਆਪਾਂ ਦੇਖ ਕੇ ਯਕੀਨ ਕਰੋ ਉਹਨਾਂ ਦਾ ਵੀ ਦਿਲ ਟੁੱਟਿਆ। ਲਾਜ਼ਮੀ ਗੱਲ ਹੈ, ਉਹ ਭਰਾ ਹੈ ਉਹਨਾਂ ਦਾ, ਉਹ ਯਾਰ ਸਾਡਾ ਅਸੀਂ ਬੜਾ ਮੁਸ਼ਕਿਲ ਕੰਟਰੋਲ ਕਰੀ ਬੈਠੇ ਹਾਂ ਤੇ ਉਹਨਾਂ ਦਾ ਤੇ ਭਰਾ ਹੈ, ਤੇ ਉਹ ਜਦੋਂ ਜਹਿਦ ਸਿਰਫ ਉਹੀ ਕਰ ਰਹੀਆਂ ਸਾਨੂੰ ਨਜ਼ਰ ਆ ਰਹੀਆਂ ਨੇ ਭੈਣਾਂ। ਬਾਕੀ ਤੇ ਬਗੈਰਤੀ ਔਰ ਬੇਸ਼ਰਮੀ ਦਾ ਨਮੂਨਾ ਨੇ ਜਿਹੜਾ ਸਾਡੇ ਸਾਹਮਣੇ ਆ ਕੇ ਅਜੀਬੋ ਗਰੀਬ ਗੱਲਾਂ ਕਰ ਰਹੇ ਨੇ ਕਿ ਜੀ ਆਹ ਹਕੂਮਤ ਰਿਸਪੋਂਸੀਬਲ ਆ ਜੀ ਇਹ। ਉਹ ਭਾਈ ਤੁਹਾਡਾ ਨਿਸ਼ਾਨਾ ਹੀ ਸਿੱਧਾ ਨੀਗਾ। ਤੁਸੀਂ ਇਮਰਾਨ ਖਾਨ ਨੂੰ ਕੀ ਰਿਲੀਫ ਲੈ ਕੇ ਦੇਣਾ ਜਾਂ ਕੀ ਉਹਦੀ ਜੰਗ ਲੜਨੀ ਹੈ ਤੁਸੀਂ? ਉਹ ਭਾਈ इमरान खान की स्टेटमेंट याद करो कि मुझे कुछ भी हुआ तो इसका जिम्मेदार आसिम मुनीर है। आसिम मुनीर ਇਹਦਾ ਜ਼ਿੰਮੇਦਾਰ ਹੈ ਔਰ ਉਹਦੇ ਨਾਲ ਜਿਹੜੇ ਜਰਨੈਲ ਬੈਠੇ ਨੇ ਉਹ ਸਾਰੇ ਇਹਦੇ ਜ਼ਿੰਮੇਦਾਰ ਨੇ। ਆ ਤਿੱਬੀ ਦਹਿਸ਼ਤਗਰਦੀ ਜਿਹੜੀ ਹੈ ਨਾ ਇਹ ਉਹ ਕਰਵਾ ਰਹੇ ਆ ਜਰਨੈਲ ਪਿੱਛੇ ਬੈਠੇ। ਉਹ ਬਗੈਰਤੀ ਔਰ ਬੇਸ਼ਰਮੀ ਮਾਰ ਰਹੇ ਨੇ। ਔਰ ਯਕੀਨ ਕਰੋ ਤੁਫ ਹੈ ਇਸ ਕੌਮ 'ਤੇ ਅਗਰ ਹੁਣ ਵੀ ਨਾ ਨਿਕਲੀ, ਕਿਉਂਕਿ ਹੁਣ ਤੇ ਉਹ ਇੱਕ ਅੱਖ ਵੀ ਜ਼ਾਇਆ ਹੋ ਗਈ। ਤੁਹਾਡਾ ਕੀ ਖਿਆਲ ਹੈ ਕਿ ਹੁਣ ਉਹ ਜਿਹੜੀ 15% ਸਿਰਫ ਮੁਰਸ਼ਦ ਨੂੰ ਨਜ਼ਰ ਆ ਰਿਹਾ ਉਹਦਾ ਇਲਾਜ ਨਾ ਹੋਏਗਾ ਤੇ ਕੀ ਹੋਏਗਾ? ਔਰ ਅਗਰ ਇਲਾਜ ਹੋਵੇ ਵੀ ਤੇ ਉਹ ਕੀ ਪੂਰਾ 100% ਵਾਪਸ ਆ ਜਾਏਗੀ? ਉਹ ਇਹ ਜ਼ੁਲਮ ਤੇ ਹੋ ਚੁੱਕਿਆ। ਉਹ ਹੁਣ ਵੀ ਤੁਸੀਂ ਅਦਾਲਤ ਦੇ ਇੰਤਜ਼ਾਰ 'ਚ ਬੈਠੇ ਹੋ ਕਿ ਅਦਾਲਤ ਦੇ ਜਿਹੜੇ ਸਰਕਾਰੀ ਡਾਕਟਰ ਭੇਜ ਕੇ ਉਹ ਰਿਪੋਰਟ ਆਏਗੀ। ਉਹ ਸਰਕਾਰੀ ਰਿਪੋਰਟ ਕੀ ਹੋਏਗੀ ਕਿ ਜੀ ਬਿਲਕੁਲ ਠੀਕ ਹੈ, ਸਭ ਠੀਕ ਦਾ ਆਏਗਾ ਉੱਥੇ। ਔਰ ਕੋਈ ਹੁਕਮ ਨਹੀਂ ਆਇਆ ਕਿ ਜਾਂ ਹਸਪੀਟਲ ਦੇ ਵਿੱਚ ਲੈ ਕੇ ਜਾਓ ਇਮਰਾਨ ਖਾਨ ਨੂੰ, ਪੂਰਾ ਇਲਾਜ ਕਰਵਾਓ ਔਰ ਜ਼ਾਤੀ ਮਾਲਿਕ ਜਿਹੜੇ ਨੇ ਇਮਰਾਨ ਖਾਨ ਦੇ ਉਹ ਦੇਖਣ ਉਹਨੂੰ। ਕਿਉਂਕਿ ਯਾਹਿਆ ਅਫਰੀਦੀ ਵੀ ਉਸ ਤੋਂ ਵੱਡਾ ਬੇਗੈਰਤ ਔਰ ਬੇਸ਼ਰਮ ਆਦਮੀ ਹੈ। ਇਹ ਸਭ ਕਠਪੁਤਲੀ ਹੈ, ਕਿਸੇ ਦੇ ਹੱਥ 'ਚ ਕੁਛ ਨਹੀਂ। ਇਹ ਡੋਰੀਆਂ ਸਿਰਫ ਉੱਤੇ ਬੈਠਾ ਜਰਨੈਲ ਆਸਿਮ ਮੁਨੀਰ ਹਿਲਾ ਰਿਹਾ, ਬਸ ਉਹਦੇ ਕੋਲ ਸਾਰਾ ਸਿਸਟਮ ਹੈ। ਅਤੇ ਉਹਦੇ ਨਾਲ ਜਿਹੜੇ ਬੈਠੇ ਜਰਨੈਲ ਜਿਹੜੇ ਜ਼ਾਲਮ ਨੇ, ਵਕਤ ਦੇ ਫਿਰੌਨ ਨੇ, ਔਰ ਜਿਹੜੇ ਤਿੱਬੀ ਦਹਿਸ਼ਤਗਰਦੀ ਇਮਰਾਨ ਖਾਨ ਨਾਲ ਕਰ ਰਹੇ ਨੇ, ਇਹ ਬਗੈਰਤ ਇਹ ਬੇਸ਼ਰਮ ਹੈ। ਹੁਣ ਮੇਰਾ ਖਿਆਲ ਹੈ ਬਸ ਕਰ ਦੇਣਾ ਚਾਹੀਦਾ। ਹੁਣ ਦੇ ਦਿਓ ਕਾਲ, ਪੂਰੇ ਮੁਲਕ ਨੂੰ ਬੰਦ ਕਰ ਦਿਓ, ਕਿਉਂਕਿ ਇਸ ਤੋਂ ਅੱਗੇ ਤਾਂ ਕੁਛ ਰਹਿ ਹੀ ਨਹੀਂ ਗਿਆ ਨਾ। ਉਹ ਬਈ ਹੁਣ ਤੇ ਉਹ ਚੀਜ਼ਾਂ ਵੀ ਖਤਮ ਹੋ ਗਈਆਂ ਕਿ ਖਾਨ ਨੇ ਡੀਲ ਤੋਂ ਵੀ ਇਨਕਾਰ ਕਰ ਦਿੱਤਾ ਕਿ ਮੈਂ ਬਾਹਰ ਜਾਣਾ ਤੇ ਨਾ ਜਿਹੜਾ ਨਾ ਮੈਂ ਇਹਨਾਂ ਨਾਲ ਡੀਲ ਕਰਨੀ ਹੈ। ਤੇ ਹੁਣ ਇੱਕੋ ਹੀ ਆਪਸ਼ਨ ਹੈ ਮੁਜ਼ਾਹਮਤ, एहतजाज और एहतजाज। और मेरा ख्याल है कि सुहेल अफरीदी जरा ना इनू हुण जेडे कच्चे धागे कहंदा बन्ने होए इसका उसका छड्ड दिओ ते निकलो बाहर, ते बाहर निकल के ते इन्हां दी वजाओ ढोलकी ते खान नूं कराओ आज़ाद। यही हल है। और बाकी मिठियां गोलियां ने जिहड़ियां इधर उधर दित्तियां जा रही ने, ट्रक दियां बत्तियां ने जिन्हां पिछे लाया जा रहा सानू कि जी आ बस हुण देखो जी आ रिलीफ आन लगा, इमरान खान रिहा होने लगा, इमरान खान हॉस्पिटल मुंतकिल, कुछ नहीं। ਇਹ ਸਭ ਬਗੈਰਤ, ਇਹ ਡਿਸੀਵਰ ਸਭ ਤੋਂ ਵੱਡਾ ਡਿਸੀਵਰ ਆ। ਜਨਰਲ ਆਸਮ ਮਨੀਰ ਸਭ ਤੋਂ ਵੱਡਾ ਡਿਸੀਵਰ ਆ, ਡਿਸੀਵ ਕਰ ਰਿਹਾ। ਬਗੈਰਤੀ ਬੇਸ਼ਰਮੀ ਹੋ ਰਹੀ ਹੈ ਪੂਰੀ ਕੌਮ ਨਾਲ ਕਿ ਨਿਕਲੋ ਬਾਹਰ ਔਰ ਬਾਹਰ ਨਿਕਲ ਕੇ ਆਪਣੇ ਮੁਰਸ਼ਿਦ ਨੂੰ ਆਜ਼ਾਦ ਕਰਵਾਓ ਇਸ ਤੋਂ ਪਹਿਲੇ ਕਿ ਹੋਰ ਵੀ ਇੱਕ ਤਾਂ ਪਹਿਲੇ ਟੂ ਲੇਟ ਹੈ। ਸਾਡੀ ਸਾਰਿਆਂ ਦੀ ਰਿਸਪੋਂਸੀਬਿਲਟੀ ਹੈ, ਸਾਡੀ ਸਾਰਿਆਂ ਦੀ ਵੀ ਗਲਤੀ ਆ। ਜਿੱਥੇ ਅਸੀਂ ਜ਼ਾਲਮ ਨੂੰ ਮੈਂਸ਼ਨ ਕਰ ਰਹੇ ਹਾਂ ਕਿ ਆਹ ਜ਼ਾਲਮ ਸਾਰਾ ਕੁਛ ਕਰਵਾ ਰਿਹਾ, ਉੱਥੇ ਆਪਣੇ ਆਪ ਨੂੰ ਵੀ ਮੈਂਸ਼ਨ ਕਰੋ ਕਿ ਸਾਡੀ ਵੀ ਕੋਤਾਹੀ ਆ ਕਿ ਅਸੀਂ ਇੰਨੀ ਦੇਰ ਲਾ ਦਿੱਤੀ ਕਿ ਉਹ ਮੁਰਸ਼ਿਦ ਨਾਲ ਇਹ ਸਲੂਕ ਕਰ ਰਹੇ ਨੇ ਅੰਦਰ ਬੈਠੇ ਔਰ ਅਸੀਂ ਕੁਛ ਵੀ ਨਾ ਕਰ ਸਕੇ, ਅਸੀਂ ਬਾਹਰ ਵੀ ਨਾ ਨਿਕਲ ਸਕੇ। ਮੇਰਾ ਖਿਆਲ ਹੈ ਕਿ ਆਖਰੀ ਕਾਲ ਜਿਹੜੀ ਹੈ ਉਹ ਸੁਹੇਲ ਅਫਰੀਦੀ ਨੂੰ ਹੁਣ ਦੇ ਦੇਣੀ ਚਾਹੀਦੀ ਹੈ।